ਵੇਲੇ ने ਇਹ जी तरक्की की कि साढ़े कोलों सारा कुछ ही खो लिया। निक्के हुंदियां कणक ते छोले उबाल के निआणिਆਂ ਨੂੰ ਵੰਡੇ ਜਾਂਦੇ ਸਨ। ਬਾਪੂ ਸ਼ਹਿਰੋਂ ਟਾਂਗਰ ਲੈ ਕੇ ਆਉਂਦਾ ਸੀ। ਮੀਂਹ ਪਵਾਉਣ ਲਈ ਪਿੰਡਾਂ ਦੇ ਵਿੱਚ ਦਲੀਆ ਵੰਡਿਆ ਜਾਂਦਾ ਸੀ। ਹੱਥ ਵਾਲੀ ਮਸ਼ੀਨ ਦੇ ਉੱਤੇ ਸੇਵੀਆਂ ਬਣਦੀਆਂ ਸੀ। ਮਿੱਸੀਆਂ ਰੋਟੀਆਂ, ਖੱਟੀ ਲੱਸੀ, ਗੰਢਾ ਕੱਟਣਾ, ਨਿੰਬੂ ਨਿਚੋੜਨਾ, ਗੁੜ ਦੀ ਪੇਸੀ, ਕੱਚਾ ਦੁੱਧ, ਕਾਠੇ ਬੇਰ, ਤਬਕੇ ਵਾਲੇ ਅੰਬ, ਇਹ ਸਾਰਾ ਕੁਝ ਸਾਡੇ ਕੋਲੋਂ ਵੇਲੇ ਨੇ ਖੋਹ ਲਿਆ। ਨਾਲ ਨਾਲ ਸਾਡੇ ਕੋਲੋਂ ਹੋਲਾਂ ਛੋਲਿਆਂ ਦੀਆਂ ਬਣਦੀਆਂ ਹੁੰਦੀਆਂ ਸੀ, ਕਣਕ ਦੇ ਛਿੱਟਿਆਂ ਦੀਆਂ ਤਾੜਾਂ ਬਣਦੀਆਂ ਹੁੰਦੀਆਂ ਸੀ, ਭੁੰਨੀ ਹੋਈ ਸ਼ੱਕਰਕੰਦੀ ਬਣਦੀ ਹੁੰਦੀ ਸੀ, ਕੰਨਾਂ ਵਾਲਾ ਭੱਪਾ ਬਣਦਾ ਹੁੰਦਾ ਸੀ। ਰਾਤ ਵਾਲੀ ਰੋਟੀ ਨੂੰ ਤੋੜ ਕੇ ਉਹਦੇ 'ਚ ਮਿੱਠਾ ਪਾ ਕੇ ਸੀਰੇ ਜਿਹੇ ਬਣਾ ਕੇ ਉਹ ਅਧਰੇੜਕਾ ਬਣਦਾ ਹੁੰਦਾ ਸੀ। ਤੇ ਅੱਜ ਕੱਲ੍ਹ ਬਰਗਰ, ਸ਼ਵਾਰਮਾ, ਪੀਜ਼ਾ, ਫਾਸਟ ਫੂਡ ਦੇ ਨਾਂ ਦੇ ਉੱਤੇ ਆਣ ਕੇ ਸਾਡਾ ਸਾਰੀਆਂ ਖੁਰਾਕਾਂ, ਲੈਣਾ ਦੇਣਾ ਸਾਰਾ ਕੁਛ ਖਾ ਗਈ ਤਰੱਕੀ। ਇਹਨਾਂ ਦੇ ਵਿੱਚ ਸਾਨੂੰ ਨਹੀਂ ਪਤਾ ਕਿ ਫਾਰਮਾਂ ਦੇ ਮੁਰਦਾ ਗੋਸ਼ਤ ਵੀ ਉੱਥੇ ਹੀ ਵਿਕਣ ਡਿਆ, ਬਿਮਾਰ ਗੋਸ਼ਤ ਵੀ ਵਿੱਚੇ ਕੁਤਰ ਹੋ ਕੇ ਜਾਣ ਡਿਆ। ਅਸੀਂ ਬੜੇ ਸ਼ੌਕ ਨਾਲ ਪੈਪਸੀਆਂ ਦੇ ਨਾਲ ਘੁੱਟ ਭਰ ਭਰ ਕੇ ਪੀਂਦੇ ਹਾਂ। ਅੱਗੇ ਖੱਟੀ ਲੱਸੀ ਹੁੰਦੀ ਸੀ, ਹੁਣ ਪੈਪਸੀ ਆ ਗਈ ਹੈ। ਇਹ ਕਿਹੋ ਜਿਹੀ ਤਰੱਕੀ ਹੈ? ਸਾਡਾ ਤਾਂ ਬੇੜਾ ਹੀ ਗਰਕ ਹੋਇਆ ਪਿਆ ਹੈ। ਅੱਲਾ ਤੁਹਾਨੂੰ ਇਸ ਤਰੱਕੀ ਤੋਂ ਬਚਾਵੇ। ਹੱਸਦੇ ਵਸਦੇ ਰਹੋ, ਖੁਸ਼ ਰਹੋ, ਆਬਾਦ ਰਹੋ, ਪਰ ਕੰਨਾਂ ਵਾਲਾ ਭੱਪਾ ਜ਼ਰੂਰ ਖਾਇਆ ਜੇ। ਅੱਲਾ ਹਾਫਿਜ਼।